ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਇੱਕ ਆਰਫਾਨਾ ਮਕੂਲਾ, ਆਰਫਾਨਾ ਜੁਮਲਾ, ਨਾਲ ਕੁਸੰਗੀ ਸੰਗ ਨਾ ਕਰੀਏ। ਹਜ਼ਰਤ ਸਹੀ ਸੁਲਤਾਨ ਬਾਹੂ ਰਹਿਮਤੁल्लाह अलैह फरमाते ने कि नाल कुसंगी संग ना करिए, कुल नूं लाज ना लाइए हू। ਅਸੀਂ ਮਲਕ ਸਾਹਿਬ ਕੋਲੋਂ ਇਹ ਪੁੱਛਣਾ ਚਾਹਾਂਗੇ ਕਿ ਨਾਲ ਕੁਸੰਗੀ ਸੰਗ ਨਾ ਕਰੀਏ, ਆਰਫਾਨਾ ਰੰਗ ਦੇ ਵਿੱਚ ਇਹਦਾ ਮਫਹੂਮ ਕੀ ਹੈ, ਇਹਦਾ ਪਸੇ ਮੰਜ਼ਰ ਕੀ ਹੈ। ਜਿਸ ਤਰ੍ਹਾਂ ਸੁਲਤਾਨ ਬਾਹੂ ਨੇ ਆਰਫਾਨਾ ਰੰਗ ਦੇ ਵਿੱਚ ਇਹ ਮਕੂਲਾ ਇਸਤੇਮਾਲ ਕੀਤਾ, ਤੁਸੀਂ ਸਾਨੂੰ ਜ਼ਰਾ ਆਰਫਾਨਾ ਰੰਗ ਦੇ ਵਿੱਚ ਇਹਦਾ ਪਸੇ ਮੰਜ਼ਰ ਤੇ ਦੱਸੋ। ਪਸੇ ਮੰਜ਼ਰ ਇਹਦਾ ਸਰਦਸਤ ਮੈਂ ਇੰਜ ਕਹਿ ਸਕਣਾ ਕਿ ਇੱਕ ਪੱਥਰ ਇੱਕ ਨਦੀ ਦੇ ਕਿਨਾਰੇ ਤੇ ਪਿਆ ਸੀ ਜੀ ਜੀ। ਉਹਦੇ ਦੁਆਲੇ ਖੁਦ ਰੋ ਜੜੀ ਬੂਟੀਆਂ ਉੱਗਣ ਲੱਗ ਪਈਆਂ ਜੀ ਜੀ। ਔਰ ਉਹ ਉਹਨਾਂ ਦੇ ਵਿੱਚ ਫਸ ਗਿਆ। ਜੀ ਜੀ। ਗੁਲਾਬਾਸੀ, ਆਕਸਿਨ, ਝਾੜੀਆਂ ਵਗੈਰਾ। ਜੀ ਜੀ। ਸਾਉਣ ਦਾ ਮੌਸਮ ਆਇਆ, ਬੱਦਲ ਚੜੇ, ਬੱਦਲ ਬਰਸੇ। ਜੀ ਜੀ। ਉਸ ਨਦੀ ਦੇ ਵਿੱਚ ਕਾਂਗ ਆਈ, ਸੈਲਾਬ ਆਇਆ। ਜੀ ਜੀ। ਉਹਦੇ ਨਾਲ ਜ਼ਾਹਿਰ ਵੱਢ ਲੱਗਦੀ ਹੈ, ਪਾਣੀ ਨਾਲ ਕੱਟ ਲੱਗਦਾ ਹੈ, ਕੱਟ ਲੱਗਦਾ ਹੈ। ਉਹ ਮਿੱਟੀ ਕੱਟੀ ਗਈ। ਜੀ ਜੀ। ਤੇ ਉਹ ਜਿਹੜੀ ਝਾੜੀਆਂ ਜਿਹਨਾਂ ਵਿੱਚ ਪੱਥਰ ਫਸਿਆ ਸੀ ਉਹ ਡਿੱਗ ਪਈਆਂ ਵਿੱਚ ਪਾਣੀ 'ਚ। ਜੀ ਜੀ। ਹੁਣ ਉਹ ਰੁੜਦੀਆਂ ਜਾ ਰਹੀਆਂ ਹਨ ਤੇ ਪੱਥਰ ਵਿੱਚ ਉਸੇ ਤਰ੍ਹਾਂ ਹੀ ਫਸਿਆ ਕਰਦਾ ਜਾਂਦਾ ਸੀ ਪਿਆ। ਜੀ ਜੀ। ਤਾਂ ਕਿਸੇ ਦਾਨਿਸ਼ਮੰਦ ਨੇ ਜੀ ਜੀ ਤੁਸੀਂ ਕਹਿ ਲਓ ਕਿ ਜ਼ਬਾਨੇ ਹਾਲ ਨਾਲ ਉਹਨੂੰ ਪੁੱਛਿਆ ਵਾਹ ਕਿ ਪੱਥਰਾ ਨਦੀ ਵਿੱਚ ਰੁੜਦਿਆ ਤੂੰ ਕਿਸ ਗੁਣ ਰੁੜਨ ਪਿਓ, ਜਾਂ ਕਾਰੀਗਰ ਛੇਦਿਆ ਤੈਨੂੰ ਜਾਂ ਜ਼ਾਤੋਂ ਹੀ ਨਾ ਪਿਓ। ਹਾਏ ਹਾਏ ਹਾਏ। ਪੱਥਰਾ ਨਦੀ ਵਿੱਚ ਰੁੜਦਾ ਜਾਣਾ, ਤਰਦਾ ਜਾਣਾ, ਤੇਰੀ ਤੇ ਨਸਲ ਡੁੱਬ ਜਾਣ ਵਾਲੀ ਏ। ਤੂੰ ਤਰਨਾ ਪਿਆ ਕਿਉਂ ਹੈ? ਤੈਨੂੰ ਕਿਸੇ ਕਾਰੀਗਰ ਨੇ ਛੇਦ ਕੇ ਵਿੱਚੋਂ ਖੋਖਲਾ ਕਰ ਦਿੱਤਾ, ਜਾਂ ਜ਼ਾਤੋਂ ਹੀ ਨਾ ਪਿਓ, ਜਾਂ ਤੇਰੀ ਜ਼ਾਤ ਹੀ ਪੱਥਰ ਨਹੀਂ ਰਹੀ। ਹੀਨਾ ਮੀਨੇ ਪੱਥਰ ਹੀ नहीं रही, हीना मैंने कम जात होना, ये तो कम जात हो गया। जी जी। ਉਹਨੇ ਜ਼ਬਾਨੇ ਹਾਲ ਨਾਲ ਕਿਹਾ ਕਿ ਨਾ ਕਾਰੀਗਰ ਛੇਦਿਆ ਮੈਨੂੰ, ਨਾ ਜ਼ਾਤੋਂ ਹੀਨਾ ਪਿਆ, ਇਹ ਨਾਲ ਕੁਸੰਗਾ ਮੇਰਾ ਸੰਗ ਲੱਗਾ, ਮੈਂ ਇਸ ਲਈ ਰੁੜਦਾ ਪਿਆ। ਜੀ ਮਲਕ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਆਰਫਾਨਾ ਕਲਾਮ ਦਾ ਪਸੇ ਮੰਜ਼ਰ ਪੇਸ਼ ਕੀਤਾ ਤੇ ਐਂਡ ਤੇ ਮੈਂ ਹੋਈ ਕਵਾਂਗਾ ਕਿ ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ। ਤੁਮੇ ਤਰਬੂਜ਼ ਮੂਲ ਨਾ ਹੁੰਦੇ, ਭਾਵੇਂ ਤੋੜ ਮੱਕੇ ਲੈ ਜਾਈਏ ਹੂ। ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਭਾਵੇਂ ਮੋਤੀ ਚੋਗ ਚੁਗਾਈਏ ਹੂ। ਕੌੜੇ ਖੂਹ ਕਦੀ ਮਿੱਠੇ ਨਾ ਹੁੰਦੇ ਬਾਹੂ, ਭਾਵੇਂ ਸਹਿਮਣਾ ਗੁੜ ਪਾਈਏ ਹੂ। ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਲਾਜ ਨਾ ਲਾਈਏ ਹੂ।